नाजरीन तुसी देख रहे हो डेली टॉप 2 ਤੇ ਤੁਹਾਡੇ ਨਾਲ ਹੀ ਤੁਹਾਡੀ ਆਪਣੀ ਮੇਜ਼ਬਾਨ ਸਮੀਰਾ ਲਿਆਕਤ। ਅੱਜ ਅਸੀਂ ਆਪਣੇ ਪ੍ਰੋਗਰਾਮ ਦਾ ਤਸਲਸਲ ਫੇਰ ਜਾਰੀ ਰੱਖਦੇ ਹਾਂ ਤੇ ਅਸੀਂ ਇਸ ਤੋਂ ਪਹਿਲੇ ਇੱਕ ਪ੍ਰੋਗਰਾਮ ਕੀਤਾ ਸੀਗਾ ਜਿੰਨੇ ਵਿੱਚ ਅਸੀਂ ਪਾਕਿਸਤਾਨ ਜਦੋਂ ਬਣਿਆ ਤੇ ਇੱਕ ਬਜ਼ੁਰਗ ਸਾਡੇ ਨਾਲ ਸੀ ਜਿਨ੍ਹਾਂ ਦੀ ਅਸੀਂ ਕਹਾਣੀ ਉਹਨਾਂ ਦੀ ਜ਼ੁਬਾਨੀ ਸੁਣ ਰਹੇ ਸੀਗੇ। ਅੱਜ ਅਸੀਂ ਉਹਦਾ ਅਗਲਾ ਹਿੱਸਾ ਲੈ ਕੇ ਤੁਹਾਡੇ ਨਾਲ ਪੇਸ਼ ਹੋਏ ਹਾਂ ਤੇ ਉਹਨਾਂ ਦੀ ਕਹਾਣੀ ਵੇਖਦੇ ਹਾਂ ਕਿ ਉਹ ਪਾਕਿਸਤਾਨ ਆਪਣੇ ਕੈਂਪ ਕਿਵੇਂ ਪਹੁੰਚੇ ਤੇ ਕਿਸ ਤਰ੍ਹਾਂ ਪਹੁੰਚੇ ਤੇ ਫਿਰ ਪਾਕਿਸਤਾਨ ਕਿਸ ਤਰ੍ਹਾਂ ਆਮਦ ਹੋਈ ਤੇ ਰਸਤੇ ਦੇ ਵਿੱਚ ਉਹਨਾਂ ਨੇ किस तरह एज ए महाजिर अपनियां सारियां गल्लां अपने साडे नाल शेयर करनियां ने। तुसी वेखदे रहो डेली टॉप 2। अस्सलाम वालेकुम बुजुर्गो, वालेकुम। की हाल चाल ने? ठीक है। आज असी फिर तुहाडे नाल तुहाडी कहानी सुनन लई तुसी सानू दस रहे सीगे भी पाकिस्तान जदों बन्निया ते तुसी केड़ियां तकलीफां बर्दाश्त कीतियां, कुर्बानियां साडे बुजुर्गां ने दित्तियां जिदां विच एक तुसी भी शामिल हो। ते तुसी मैनू अज दसो कि तुसी पिछले प्रोग्राम च आपां पहुंचे सी भी असी कैंप पहुंच गए जिहड़ा पाकिस्तान जदों बन्निया ते एक कैंप लगाया सी मुसलमानां नू पाकिस्तान लियाण वास्ते। तुसी उस कैंप तिकर पहुंच गए सीगे, अगे दसो कि अगे की होया? अच्छी हो गए कैंप ਜਦੋਂ ਸਾਨੂੰ ਲੈਣ ਆਏ ਨਾ ਉਹ ਕਹਿੰਦੇ ਅਸੀਂ ਨਾਲ ਚੱਲਾਂਗੇ ਤੁਹਾਡੇ। ਉੱਥੇ ਦੱਸੇ ਜਾ ਕੇ ਸਾਨੂੰ ਸ਼ਹਿਰ ਦੇ ਵਿੱਚ ਬਾਹਰਲੀ ਸਾਈਡ 'ਤੇ ਥਾਣਾ ਸੀ, ਥਾਣੇ ਦੇ ਵਿੱਚ ਜਗ੍ਹਾ ਸੀ। ਇਹ ਤਹਿਸੀਲਦਾਰ ਦਾ ਮਕਾਨ ਸੀ, ਇਹ ਥਾਣਾ ਸੀ ਅਤੇ ਉਹ ਵਿੱਚ ਜਗ੍ਹਾ ਉੱਥੇ ਤੰਬੂ ਲਾ ਕੇ ਉਹ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਤੰਬੂ 'ਚ ਨਹੀਂ ਰਹਿਣ ਦੇਣਾ, ਉਹ ਕਮਰਾ ਦਿਓ ਇਹਨਾਂ ਨੂੰ। ਅਸੀਂ ਕਮਰੇ 'ਚ ਚਲੇ ਗਏ, ਬਾਕੀ ਲੋਕ ਤੰਬੂਆਂ 'ਚ ਸੀ ਅਤੇ ਉੱਥੇ ਸਾਡੇ ਕੋਲ ਖਾਣਾ ਉਹਦੇ ਘਰੋਂ ਆਉਂਦਾ ਰਿਹਾ। ਉੱਧਰੋਂ ਆਇਆ ਸਾਡਾ ਖਾਣਾ ਪੱਕ ਕੇ, ਉਹ ਕਹਿੰਦੇ ਜੀ ਅਸੀਂ ਆਪ ਪਹੁੰਚਾਵਾਂਗੇ। ਉਹਦੇ ਛੋਲੇ ਅਤੇ ਪਤਾ ਨਹੀਂ ਕੀ ਕੁਝ ਦਿੰਦੇ, ਗੁੜ ਉਹਨਾਂ ਨੂੰ ਕੈਂਪਾਂ 'ਚ। ਬਸ ਫਿਰ 2 ਰਾਤਾਂ ਅਸੀਂ ਉੱਥੇ ਰਹੇ ਹਾਂ ਅਤੇ ਫਿਰ ਅੱਬਾ ਜੀ ਅਤੇ ਭਾਈ ਜਾਨ ਅਤੇ ਉਹ ਨਾਲ ਅਫਸਰ ਇਹਨੇ ਉਹਨੂੰ ਕਹਿਣ ਲੱਗਾ, ਉਹਨੂੰ ਦੱਸਿਆ ਨਹੀਂ ਕਿਸੇ ਨੂੰ ਵੀ, ਨਾ ਅੱਬਾ ਜੀ ਨੂੰ ਦੱਸਿਆ ਨਾ ਉਹਨੇ ਭਾਈ ਨੂੰ ਦੱਸਿਆ। ਉਹਨੂੰ ਇਤਲਾਹ ਮਿਲ ਗਈ ਜੀ ਕਤਲ ਹੋ ਗਏ। ਉਹਨੇ ਆਖਿਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਕਿ ਉਹ ਜਦੋਂ ਮੇਰੇ ਘਰ ਪਹੁੰਚ ਗਏ ਜੀ ਫਿਰ ਉਹ ਜੀ ਜਦੋਂ ਕੈਂਪਾਂ 'ਚ ਲਿਜਾਣ ਲੱਗੇ ਉਦੋਂ ਇਹਨਾਂ ਨੇ ਉਹ ਕਿਸੇ ਨੇ ਐਵੇਂ ਠੋਠਾ ਡਾਲਤਾ। ਉਹਨੇ ਫਿਰ ਕਿਹਾ ਉਹਨੂੰ ਕਿ ਜੀਪ ਤਿਆਰ ਕਰ, ਆਪਾਂ ਰਾਤ ਨੂੰ ਚੱਲਣਾ ਸਫ਼ਰ 'ਤੇ, ਸਾਰੀ ਗੱਡੀ ਤਿਆਰ ਕਰ ਲਾ, ਦੇਖਭਾਲ ਕਰ ਲਾ ਇੰਜਨ ਦੀ ਕਿ ਅਤੇ ਉਹ ਜੀ ਕਰ ਕੁਰ ਕੇ ਤਿਆਰ ਹੋ ਗਈ ਜੀ ਗੱਡੀ। ਉਹ ਸ਼ਾਮ ਨੂੰ ਫਿਰ ਰਾਤ ਨੂੰ ਪਹੁੰਚੇ ਸਾਡੇ ਕੋਲ। ਹਾਰਨ ਆਇਆ ਗੱਡੀ ਦਾ ਅਤੇ ਭਾਈ ਜਾਨ ਕਹਿਣ ਲੱਗੇ ਵੀ ਸਰਕਾਰੀ ਗੱਡੀ ਦਾ ਹਾਰਨ। ਉਹਨੇ ਜਿਹਨੂੰ ਉਹ ਸੰਤਰੀ ਨੂੰ ਉਹਨੇ ਕਿਹਾ ਬੂਹੇ ਖੋਲ੍ਹ, ਉਹ ਸਾਰੇ ਹੋ ਗਏ ਇਕੱਠੇ, ਉਹਨਾਂ ਨੂੰ ਪਤਾ ਸੀ ਵੀ ਆਉਣਾ ਅਤੇ ਉਹਨਾਂ ਨੇ ਉਹਨਾਂ ਨੂੰ ਸਲਾਮ ਸਲੂਮ ਕਰਿਆ ਅਤੇ ਕੋਈ ਕਹਿਣ ਲੱਗਾ ਮੈਨੂੰ ਉਹਨਾਂ ਦੇ ਬੰਦੇ ਦਿਖਾਓ ਸਾਰੇ। ਅੱਬਾ ਜੀ ਦੇ ਨਾਲ ਦੇ ਉਹ ਵੀ ਨਾ। ਫਿਰ ਸਾਨੂੰ ਉਹਨੇ ਕਿਹਾ ਜੀ ਉਹ ਕੈਂਪ 'ਚ ਨਹੀਂ ਹੈਗੇ ਨਾਲ, ਉਹਨਾਂ ਵਾਸਤੇ ਕਮਰਾ ਰੱਖਿਆ ਹੈ, ਕਮਰੇ 'ਚ ਆਪ ਆਇਆ ਮਿਲਿਆ, ਮਿਲ ਮਿਲਾ ਕੇ ਉਹ ਸਾਡੇ ਨਾਲ ਗੱਲਾਂ ਗੁੱਲਾਂ ਕਰਕੇ ਅਤੇ ਫਿਰ ਸੁਬਾਹ ਨੂੰ ਕਹਿੰਦਾ ਕਰਾਂਗਾ ਬੰਦੋਬਸਤ। ਫਿਰ ਸੁਬਾਹ ਸਾਨੂੰ ਵਾਪਸ ਭੇਜਤਾ ਪਿੰਡ, ਸਾਰਾ ਸਮਾਨ ਸਾਨੂੰ ਦਵਾ ਤਾ, ਘਰ ਤਾਂ ਖਾਲੀ ਹੋ ਗਿਆ। ਅਤੇ ਉਹ ਫਿਰ ਕਹਿੰਦੇ ਜੀ ਇਹਨੂੰ ਕੁੜੀਆਂ ਨੂੰ ਲਾ ਕੇ ਚੁੱਪ ਚਾਪ ਕਰੋ, ਜਿਹੜੇ ਤੋੜੀ ਭੰਨੀ ਆ ਉਹਨਾਂ ਨੇ ਉਹ ਸਾਰਾ ਮੁਰੰਮਤ ਕਰਾਓ। ਨਾਲ ਦਿਆਂ ਦੋਵਾਂ ਘਰਾਂ ਨੂੰ ਕਹਿ ਦਿੱਤਾ ਇਹਨਾਂ ਦਾ ਤੁਸੀਂ ਦੇਖਭਾਲ ਕਰਨੀ ਸਭ ਕੁਝ ਅਤੇ ਸਮਾਨ ਦਿਓ, ਆਪਣੇ ਘਰ ਰੋਟੀ ਪਕਾਉਣ ਆਪਣੇ। ਫਿਰ ਅਸੀਂ ਘਰ ਚਲੇ ਗਏ ਪਿੰਡ ਵਾਪਸ। ਲੰਬੜਦਾਰ ਨੂੰ ਕਿਹਾ ਗਿਆ 2 ਬੰਦੇ ਆਉਣ ਪੁਲਿਸ ਵਾਲੇ ਚੈੱਕ ਕਰਨਗੇ ਅਤੇ ਆਪਣਾ ਉੱਥੇ ਰਹਿਣ ਅਤੇ ਉਹ ਸਾਨੂੰ ਆਪਣੇ 'ਚ ਸੁਬਾਹ ਨੂੰ ਦੂਏ ਆ ਜਾਣ। ਅਤੇ ਲੰਬੜਦਾਰ ਨੂੰ ਕਿਹਾ ਗਿਆ ਸੀ ਕਿ ਭੋਰਾ ਜਿੰਨਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹਨਾਂ ਦਾ। ਪਰ ਫਿਰ ਅਸੀਂ ਕਾਫੀ ਚਿਰ ਘਰ ਰਹੇ, 48 'ਚ ਫਿਰ ਅਸੀਂ ਨਿਕਲੇ ਹਾਂ ਉੱਥੋਂ। ਉਹ ਫਿਰ ਤਿਆਰੀ ਹੋ ਗਈ ਕਿ ਹੌਲੀ ਹੌਲੀ ਜਿਉਂ ਟਿਕਟ ਕਾ ਹੁੰਦਾ ਗਿਆ ਉਹ ਜੀ ਹੁਣ ਸੁਲਾਹ ਹੋ ਜਾਣਗੀ, ਇਹ ਹੋ ਜਾਏਗਾ। ਉਹ ਫਿਰ ਭਾਈ ਜਾਨ ਗਏ ਉੱਥੇ। ਅਕਰਮ ਦਾ ਪਤਾ ਲੱਗਿਆ ਕਿ ਅਕਰਮ ਨੇ ਭੇਜਿਆ ਫੁੱਫੀ ਨੂੰ, ਫੁੱਫੀ ਫਿਰ ਚਾਚੀ ਨੂੰ ਲੈ ਕੇ ਤੇ ਚਲੀ ਗਈ। ਉੱਧਰ ਉਹਨਾਂ ਨੂੰ ਵੀ ਇਤਲਾਹ ਮਿਲ ਗਈ, ਸਾਨੂੰ ਵੀ ਇਤਲਾਹ ਮਿਲ ਗਈ ਕਿ ਚਾਚਾ ਕਤਲ ਹੋ ਗਿਆ। ਤੁਹਾਡਾ ਚਾਚਾ? ਚਾਚਾ ਮੇਰਾ ਜਿਹੜਾ ਸੀ ਉਹ ਛੋਟਾ ਸੀ ਸੂਬੇਦਾਰ ਤੋਂ, ਉਹ ਕਤਲ ਹੋ ਗਿਆ ਜੀ। ਹੁਣ ਉੱਥੇ ਕੀ ਕਰ ਸਕਦੇ ਅਸੀਂ, ਭਾਈ ਕਤਲ ਤਾਂ ਹੋਣਾ ਸਿੱਖਾਂ, ਉਹ ਵੀ ਉਹਨਾਂ ਦੀ ਗਲਤੀ ਨਾਲ। ਉਹਨਾਂ ਨੂੰ ਹਿੰਦੂਆਂ ਨੇ ਕੀਤਾ ਜਾਂ ਸਿੱਖਾਂ ਨੇ ਕੀਤਾ? ਹਿੰਦੂਆਂ ਨੇ। ਹਿੰਦੂਆਂ ਨੇ ਵੀ ਕਤਲੋ ਗਾਰਤ ਬਹੁਤ ਕੀਤੀ। ਹਾਂ, ਉਹਨਾਂ ਨੇ ਫਿਰ ਕੀ ਕੀਤਾ ਕਿ ਉਹਨੇ ਕਿਹਾ ਵੀ ਮੈਂ ਵਰਦੀ ਪਾ ਕੇ ਅਤੇ ਮੈਂ ਆ ਰਿਹਾ ਤੁਹਾਨੂੰ ਗੱਡੀ 'ਚ ਛੱਡ ਕੇ ਆਵਾਂਗਾ ਪਿੰਡ। ਉਹ ਕਿਤੇ ਹੋਟਲ 'ਚ ਵੜ ਗਏ, ਉੱਥੇ ਉਹਨਾਂ ਨੇ ਹਮਲਾ ਕਰਤਾ। ਹਿੰਦੂਆਂ ਨੇ ਹਮਲਾ ਕਰਿਆ, ਜੋ ਕਤਲ ਹੋ ਗਿਆ। ਉਹ ਸਿੱਖ ਭੱਜ ਗਿਆ ਉੱਥੋਂ। ਉਹ ਸਿੱਖ ਨੂੰ ਤਾਂ ਕੁਝ ਕਹਿਣਾ ਹੀ ਨਹੀਂ ਸੀ,
ਉਹ ਮੁੰਡਾ ਨਾਲ ਸੀ ਸਿੱਖਾਂ ਦਾ, ਉਹ ਭੱਜ ਗਿਆ, ਉਹ ਗੱਡੀ 'ਚ ਨਹੀਂ ਚੜ੍ਹਿਆ, ਉਹ ਪੈਦਲ ਭੱਜ ਪਿਆ। ਉਹਨੇ ਆ ਕੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਕਤਲ ਹੋ ਗਿਆ। ਉਹ ਹੁਣ ਕੀ ਕਰੀ ਸਕਦੇ ਹਾਂ ਅਸੀਂ ਭਾਈ, ਅੱਖਾਂ 'ਚ ਆਂਸੂ ਆ ਗਏ, ਛੁੱਟ ਗਏ, ਰੋ ਪਏ। ਹੋਰ ਅਸੀਂ ਕੀ ਕਰ ਸਕਦੇ ਉਹਦੇ ਨਾਲ। ਅਤੇ ਬਸ ਫਿਰ ਅਸੀਂ ਉੱਥੇ ਰਹਿਣ ਲੱਗੇ ਘਰ ਦੇ ਵਿੱਚ, ਸਾਰਾ ਉਸੇ ਤਰ੍ਹਾਂ ਹੀ। ਬਾਹਰ ਨਹੀਂ ਸਾਨੂੰ ਜਾਣ ਦਾ ਆਡਰ, ਬਾਹਰ ਨਹੀਂ ਨਿਕਲਣਾ, ਤੁਸੀਂ ਆਪਣੇ ਅੰਦਰ ਹੀ ਰਹਿਣਾ। ਜੋ ਤਕਲੀਫ ਆਈ ਸਬਜ਼ੀ ਭਾਜੀ ਲਿਆ ਕੇ ਦੇ ਗਈ ਅੰਮਾ, ਨਾਲ ਦੇ ਇੱਧਰਲੇ ਦੀ ਅਤੇ ਇੱਧਰਲੇ ਦੀ, ਜੋ ਚੀਜ਼ ਲੈਣੀ ਇਹਨਾਂ ਤੋਂ ਮੰਗਵਾਓਗੇ ਜੀ, ਕੋਈ ਬਾਹਰ ਨਹੀਂ ਨਿਕਲੇਗਾ, ਸਭ ਚੀਜ਼ ਤੁਹਾਡੀ ਇੱਥੇ ਮਿਲੇਗੀ। ਪੁਲਿਸ ਵਾਲੇ ਬਾਹਰ ਬੈਠੇ ਹੋਏ ਆ, ਉਹ ਜੀ ਦੇਖਦੇ ਰਹਿਣਗੇ, ਰਖਵਾਲੀ ਕਰਨਗੇ। ਅਤੇ ਉੱਥੋਂ ਫਿਰ ਅਸੀਂ ਆ ਗਏ। ਫਿਰ ਅੱਬਾ ਜੀ ਨੇ ਰਾਬਤਾ ਕਾਇਮ ਕਰਿਆ ਅਕਰਮ ਨਾਲ ਕੈਂਪ 'ਚ। ਉਹਨੇ ਕਿਹਾ ਜੀ ਮੈਨੂੰ ਤੁਸੀਂ ਕੋਟਲੇ ਪਹੁੰਚ ਜਾਓ, ਕੋਟਲੇ ਕੈਂਪ ਹੈਗਾ, ਰਿਆਸਤ ਪਟਿਆਲੇ 'ਚ ਆਉਣ ਦਾ ਸਾਨੂੰ ਆਰਡਰ ਨਹੀਂ ਹੈ ਜੇ, ਉੱਥੇ ਕੋਈ ਚੌਂਕੀ ਥਾਣਾ ਸਾਡਾ ਨਹੀਂ ਬਣਿਆ। ਅਸੀਂ ਰਾਤ ਨੂੰ ਉੱਥੋਂ ਫਿਰ ਆਪੇ ਹੀ ਚੜ੍ਹ ਪਏ। ਉਹ ਸਿੱਖ ਨਾਲ ਲੱਗ ਗਿਆ ਸਾਡੇ, ਕਹਿਣ ਲੱਗਾ ਜੀ ਤੁਸੀਂ, ਹਿੰਦੂ ਦੀ ਦੁਕਾਨ ਸੀ ਅਤੇ ਗੱਡੀ ਦੇ ਸਾਹਮਣੇ ਜਿਹੜਾ ਉੱਥੇ ਕੋਈ ਬੂਹਾ ਖੁੱਲ੍ਹਦਾ ਸੀ ਉਹਦਾ, ਕਹਿੰਦਾ ਫਿਰ ਵੀ ਦੁਸ਼ਮਣ ਸਿਰ 'ਤੇ ਹੈ, ਤੁਸੀਂ ਉੱਥੇ ਬੈਠੋ, ਟਿਕਟਾਂ ਮੈਂ ਲਵਾਂਗਾ। ਆਪਾਂ ਗੱਡੀ ਚੜ੍ਹ ਚੱਲਾਂਗੇ ਰਾਤ ਨੂੰ, ਰਾਤ ਨੂੰ ਇੰਨਾ ਖਤਰਾ ਨਹੀਂ ਹੈ, ਦਿਨ ਨੂੰ ਖਤਰਾ ਜ਼ਿਆਦਾ, ਅਤੇ ਰਾਤ ਦੀ ਗੱਡੀ ਚੜ੍ਹਾਂਗੇ। ਉਹ ਜਿਹੜਾ ਥੋੜ੍ਹਾ ਬਹੁਤ ਹੈ ਸੀ ਕੱਪੜੇ ਦੇ ਸੀ, ਉਹ ਛੋਟਾ ਜਿਹਾ ਬੈਗ ਫੜ ਲਿਆ, ਉਹ ਜੇ ਪਾਏ ਸੀ ਗਲਾਂ ਦੇ ਕੱਪੜੇ ਧੋ ਧਾ ਕੇ ਪਾ ਲਏ। ਤੇ ਬੈਗ ਵਿੱਚ ਤੁਸੀਂ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਰੱਖੀਆਂ? ਕੁਛ ਵੀ ਨਹੀਂ ਹੈ, ਉਹਦੇ ਕੰਮ ਦੁਕਾਨ 'ਚ ਬੈਠੇ ਰਹੇ, ਅਤੇ ਉਹ ਟਿਕਟਾਂ ਟੁਕਟਾਂ ਲੈ ਆਇਆ, ਗੱਡੀ ਚੱਲੀ। ਅਤੇ ਇਹਨੂੰ ਪਹਿਲੇ ਦੱਸਿਆ ਅਸੀਂ ਖੁਸ਼ੀ ਭਾਈਜਾਨ ਨੂੰ, ਇਹ ਸਣੇ ਵਰਦੀ ਬੁਰਦੀ 'ਤੇ ਚੁੱਪ ਕਰਕੇ ਵੀ ਆ ਗਿਆ। ਉਹਨੂੰ ਦੱਸ ਆਇਆ ਆਪਣੇ ਨੂੰ ਕਿ ਮੈਂ ਵੀ ਜਾ ਰਿਹਾ ਨਾਲ, ਛੱਡ ਕੇ ਵਾਪਸ ਆ ਜਾਵਾਂਗਾ। ਉਹ ਚਲੇ ਗਏ, ਉੱਥੇ ਪਹੁੰਚ ਗਏ। ਫਿਰ ਅਸੀਂ ਆਏ ਕੋਟਲੇ, ਕੋਟਲਿਓਂ ਕਹਿਣ ਲੱਗੇ ਜੀ ਉੱਥੇ ਗੱਡੀ ਕੋਈ ਨਹੀਂ ਹੈ ਕੈਂਪ 'ਚ। ਰਾਤ ਉੱਥੇ ਰਹੇ, ਉਹ ਸਿੱਖ ਵੀ ਸਾਡੇ ਕੋਲ ਰਿਹਾ, ਅਤੇ ਉਹਨੂੰ ਫਿਰ ਚਾਹ ਚੂਹ ਉੱਥੇ ਪਿਆਈ। ਉੱਥੇ ਸਾਰਾ ਉਹ ਚੱਲਦਾ ਕੋਟਲੇ ਦੇ ਵਿੱਚ ਹੁਣ ਵੀ ਉਹੀ ਕੁਝ ਹੈ, ਹਿੰਦੂ ਸਿੱਖ ਸਾਰੇ ਇਕੱਠੇ ਹੈ, ਰਿਆਸਤ ਕੋਟਲਾ ਹੈ, ਨਵਾਬ ਹੈ ਇੱਥੇ ਬੈਠੇ ਨੇ। ਅੱਛਾ ਜੀ। ਪਾਕਿਸਤਾਨ 'ਚ ਹੈ ਉਹਨਾਂ ਦੇ ਰਿਸ਼ਤੇਦਾਰ, ਉਹ ਆਉਂਦਾ ਰਿਹਾ, ਹੁਣ ਨਹੀਂ ਆਉਂਦਾ, ਪਤਾ ਨਹੀਂ ਕੀ ਗੱਲ ਹੈ। ਪਹਿਲੇ ਆਉਂਦਾ ਸੀ ਚੱਕਰ ਲਾਉਣ ਇੱਥੇ, ਹੁਣ ਨਹੀਂ ਆਇਆ ਕਾਫੀ ਦਿਨ ਤੋਂ। ਫਿਰ ਅਸੀਂ ਉੱਥੇ ਕੋਟਲੇ ਕਹਿਣ ਲੱਗੇ ਜੀ ਤੁਸੀਂ ਇੰਝ ਕਰੋ ਕਿ ਕੋਟਲੇ ਗੱਡੀ ਕੋਈ ਨਹੀਂ, ਉਹ ਚਲਾ ਗਿਆ ਕੈਂਪ ਸਾਰਾ, ਉਹ ਲੈ ਗਏ ਲੱਦ ਕੇ ਗੱਡੀਆਂ, ਅਤੇ ਤੁਸੀਂ ਜਲੰਧਰ ਪਹੁੰਚੋ। ਜਲੰਧਰ ਅਸੀਂ ਪਹੁੰਚਣ ਦੀ ਅਤੇ ਰਾਤ ਨੂੰ ਫਿਰ ਗੱਡੀ ਚੜ੍ਹ ਗਏ ਜਲੰਧਰ ਇੱਥੋਂ ਕੋਟਲੇ। ਫਿਰ ਅਸੀਂ ਉੱਥੇ ਆਏ, ਆ ਕੇ ਉਹ ਕੈਪਟਨ ਨੇ ਫਿਰ ਸਾਨੂੰ ਸਮਝ ਲਿਆ ਕੈਂਪ 'ਚ, ਜਿਹੜਾ ਇਹਦੇ ਨਾਲ ਕੰਮ ਕਰਦਾ ਅਕਰਮ ਦੇ, ਕਹਿੰਦਾ ਜੀ ਅਕਰਮ ਕੱਲ੍ਹ ਕਾਫਲਾ ਲੈ ਕੇ ਚਲਾ ਗਿਆ, ਕੁਛ ਕੋਟਲੇ ਆਇਆ ਸੀ, ਕੁਛ ਉੱਧਰੋਂ, ਹੁਣ ਤੁਸੀਂ ਮੇਰੇ ਮਹਿਮਾਨ ਹੋ, ਮੈਂ ਸਾਂਭਾਂਗਾ ਤੁਹਾਨੂੰ ਸਭ ਕੁਛ। ਉਹਨੇ ਸਾਨੂੰ ਸਾਰਾ ਖਾਣਾ ਛਾਣਾ ਸਭ ਇੰਤਜ਼ਾਮ ਕਰਿਆ, ਜੀ ਆਪਣੇ ਹਜਾਮਤਾਂ ਹਜੂਮਤਾਂ ਕਰਾਈਆਂ। ਅਤੇ ਫਿਰ ਅਸੀਂ ਉੱਥੋਂ, ਉਹ ਹੁਣ ਜੀ ਗੱਡੀਆਂ ਜਾਣਗੀਆਂ, ਮੈਂ ਤੁਹਾਡੇ ਨਾਲ ਚੱਲਾਂਗਾ। ਉਹ ਸਾਰੀਆਂ 3-4 ਗੱਡੀਆਂ ਤਿਆਰ ਕਰ ਲਈਆਂ, ਸਾਡੇ ਵਾਸਤੇ ਲਹਿਦਾ ਛੋਟੀ ਗੱਡੀ ਤਿਆਰ ਕਰ ਲਈ, ਤੁਹਾਡੇ ਨਾਲ ਹੋਰ ਬੰਦਾ ਕੋਈ ਨਹੀਂ ਬੈਠੇਗਾ, ਨਾ ਔਰਤ ਨਾ ਬੰਦਾ। ਅਤੇ ਚੱਲ ਪਿਆ ਕੈਂਪ। ਉਹਨੇ ਕਿਹਾ ਜੀ ਗਾਲਾਂ ਵੀ ਕੱਢਣਗੇ ਤੁਹਾਨੂੰ ਸਿੱਖ ਹਿੰਦੂ, ਅਤੇ ਰੋੜੇ ਵੀ ਮਾਰਨਗੇ, ਲੇਕਿਨ ਮੈਂ ਇਕੱਲਾ ਥੋੜ੍ਹੀ ਜਿਹੀ ਨਫਰੀ ਮੇਰੇ ਕੋਲ, ਕੁਛ ਨਫਰੀ ਕੈਂਪ ਛੱਡੀ ਹੋਈ ਹੈ, ਕੁਝ ਨਫਰੀ ਥੋੜ੍ਹੀ ਹੈ, ਅਤੇ ਤੁਸੀਂ ਬੋਲਣਾ ਨਹੀਂ ਹਾਲੇ ਜਦ ਤੱਕ ਸਾਡੀਆਂ ਚੌਂਕੀਆਂ ਨਹੀਂ ਆਉਂਦੀਆਂ। ਖੂਹ 'ਚ ਗਾਲਾਂ ਕੱਢਣਗੇ, ਬੜਾ ਕੁਛ ਕਹਿਣਗੇ, ਬੱਚੇ ਵੀ ਚਲਾਉਣਗੇ ਤੁਹਾਨੂੰ, ਆਪਣੀ ਦੇ ਨੇੜੇ ਆਉਂਦੇ ਨਹੀਂ, ਕਿਉਂਕਿ ਗੰਨਾਂ ਵਾਲੇ ਆ, ਉਹ ਡਰਦੇ ਨੇ, ਅਤੇ ਪਿੱਛੇ ਤੋਂ ਰੋੜੇ ਛੋੜੇ ਚਲਾਉਣਗੇ। ਅਤੇ ਉਹ ਇਸ ਤਰ੍ਹਾਂ ਉਹਨੇ ਗੱਡੀ ਲਾਈ ਹੋਈ, ਆਪ ਕਦੇ ਅੱਗੇ ਕਦੇ ਪਿੱਛੇ, ਕਦੇ ਅਸੀਂ ਉੱਥੇ ਗੱਡੀਆਂ 'ਚ ਬੈਠੇ, ਪਾਣੀ ਛਾਣੀ ਸਭ ਆਪਣਾ ਆਪਣਾ ਰੱਖਿਆ ਹੈ ਗੱਡੀਆਂ 'ਚ। ਅਤੇ ਫਿਰ ਅਸੀਂ ਜਲੰਧਰ ਪਹੁੰਚ ਗਏ ਰਾਤ ਨੂੰ ਗੱਡੀ 'ਚ, ਰੇਲ 'ਚ ਚੜ੍ਹ ਕੇ। ਜਲੰਧਰ ਜਿਸਲੇ ਪਹੁੰਚੇ ਹਾਂ ਅਤੇ ਉਹਨਾਂ ਦੀ ਗੱਡੀ ਆ ਗਈ ਕੈਂਪ ਵਾਲਿਆਂ ਦੀ, ਉਹ ਪਠਾਨ ਆ ਗਏ, ਮਲੇਸ਼ੀਆ ਦੀ ਵਰਦੀ ਵਾਲੇ, ਉੱਠੋ ਉੱਠੋ ਉੱਠੋ। ਉਹ ਅਸੀਂ ਹਿੰਦੂ ਦੇਖ ਕੇ ਰਹਿ ਗਏ, ਹੈਂ ਇਹ ਕੀ ਇਹਨਾਂ ਨੂੰ ਲੈ ਗਏ ਬੰਦੇ। ਅਸੀਂ ਉੱਥੇ ਪਲੇਟਫਾਰਮ 'ਤੇ ਬੈਠੇ ਸੀ ਅੰਦਰ ਇੱਧਰ, ਅਤੇ ਉਹ ਫਟਾਫਟ ਗੱਡੀ ਆਈ, ਉੱਠੋ 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 ਉੱਠੋ, ਅਤੇ ਸਾਰਿਆਂ ਨੂੰ ਸਾਨੂੰ ਬਿਠਾ ਕੇ ਗੱਡੀ 'ਚ ਲੈ ਗਏ
ਕੈਂਪ 'ਚ ਲੈ ਕੇ ਸਾਨੂੰ ਉੱਥੇ ਕੈਪਟਨ ਨੇ ਸਾਨੂੰ ਸੰਭਾਲਿਆ ਸੀ। ਫਿਰ ਅਸੀਂ 2 ਦਿਨ ਉੱਥੇ ਰਹੇ ਕੈਂਪ 'ਚ। ਉੱਥੋਂ ਫਿਰ ਅਸੀਂ ਆਪਣੇ ਚੱਲੇ ਅੰਮ੍ਰਿਤਸਰ ਨੂੰ। ਅੰਮ੍ਰਿਤਸਰ ਦੇ ਰਸਤੇ 'ਚ ਆ ਕੇ ਸਾਡੀ ਗੱਡੀ ਉਹ ਦੂਸਰੀ ਜਿਹੜੀ ਸੀ ਉਹ ਖਰਾਬ ਹੋ ਗਈ। ਕਹਿਣ ਲੱਗਾ ਜੀ ਹੁਣ ਕੁਛ ਬੰਦੇ ਤੁਹਾਡੇ ਕਿ ਨਹੀਂ ਭੇਜਾ, ਔਰਤਾਂ ਭੇਜਾਂਗਾ, ਬੰਦੇ ਨਹੀਂ। ਉਹ 2-3 ਔਰਤਾਂ ਤੁਸੀਂ ਨਾਲ ਬਿਠਾਉਣੀਆਂ ਕਿਉਂਕਿ ਗੱਡੀ ਜੀ ਬੇਕਾਰ ਹੋ ਗਈ ਹੈ, ਇਹਨੂੰ ਅਸੀਂ ਇੱਥੇ ਛੱਡਾਂਗੇ ਅਤੇ ਗੱਡੀ ਸਾਨੂੰ ਅੰਮ੍ਰਿਤਸਰੋਂ ਮਿਲੇਗੀ। ਕੈਂਪ ਸਾਡਾ ਇੱਥੇ ਹੈ। ਉਹਨਾਂ ਫਿਰ ਸਾਨੂੰ ਚਾਹ ਪਿਲਾਈ, ਕੈਂਪ ਵਾਲਿਆਂ ਪਾਣੀ ਪਿਲਾਇਆ, ਚਾਹ ਪਿਲਾਈ ਅਤੇ ਨਾਲ 2 ਬਿਸਕੁਟ ਦਿੱਤੇ ਸਾਰਿਆਂ ਨੂੰ। ਅਤੇ ਫਿਰ ਅੰਮ੍ਰਿਤਸਰ ਚਲੋ ਜੀ। ਅੰਮ੍ਰਿਤਸਰੋਂ ਫਿਰ ਸਾਨੂੰ ਉਹ ਗੱਡੀ ਮਿਲੀ ਦੂਸਰੀ, ਫਿਰ ਔਰਤਾਂ ਉੱਧਰ ਚਲੀਆਂ ਗਈਆਂ ਅਤੇ ਫਿਰ ਅਸੀਂ ਕਰਦੇ ਸਾਨੂੰ ਆਹ ਟਾਈਮ ਮਗਰਬ ਦਾ ਟਾਈਮ ਹੋ ਗਿਆ। ਮਗਰਬ ਵੇਲੇ ਜੀ ਉਹ ਕਹਿੰਦੇ ਜੀ ਤਲਾਸ਼ੀਆਂ ਕਰੋ। ਕਹਿੰਦੇ ਜੀ ਕੀ ਤਲਾਸ਼ੀਆਂ ਕਰਨੀਆਂ ਤੁਸੀਂ, ਲੁੱਟੇ ਪੁੱਟੇ ਆਏ ਨੇ। ਉਹ ਚਿਰ ਦੇ ਕੱਪੜੇ ਉਹਨਾਂ ਦੇ ਪਾਟੇ ਝੀਟੇ ਕੱਪੜੇ ਪਾਏ। ਉਹ ਕੈਪਟਨ ਮੰਨ ਗਿਆ। ਉਹ ਕਹਿੰਦੇ ਜੀ ਠੀਕ ਹੈ ਲੈ ਜਾਓ। ਫਿਰ ਕਹਿੰਦੇ ਜੀ ਟਾਈਮ ਜਾਇਆ ਕਰਨ ਵਾਲੀ ਗੱਲ ਹੈ ਕੀ ਇਹਨਾਂ ਕੋਲ, ਖਾਲੀ ਹੱਥੀਂ ਆਏ ਨੇ ਅਤੇ ਲੁੱਟੇ ਪੁੱਟੇ ਸਾਰਾ ਕੁਝ ਲੁੱਟ ਲਿਆ ਹਿੰਦੂਆਂ ਸਿੱਖਾਂ ਨੇ। ਉਹਨਾਂ ਕੋਲ ਕੁਛ ਵੀ ਨਹੀਂ ਹੈਗਾ ਕਿਸੇ ਕੋਲ। ਅਤੇ ਇਹ ਵਰਦੀ 'ਚ ਫਿਰ ਉਹਦੇ 'ਚ ਹੈ ਵੀ ਤੂੰ ਸਾਡੀ ਵਰਦੀ, ਕਹਿਣ ਲੱਗਾ ਵਾਪਸ ਮੁੜਾਂਗਾ। ਉਹ ਫਿਰ ਉਹਨੇ ਕਿਹਾ ਜੀ ਨਹੀਂ ਵਰਦੀ ਜਮ੍ਹਾਂ ਕਰਾ ਜਾਓ। ਉਹਨੇ ਵਰਦੀ ਕਰਕੇ ਦੇ ਦਿੱਤੀ, ਕਾਗਜ਼ ਪੱਤਰ ਆਪਣੀ ਜੇਬ 'ਚ ਪਾ ਲਏ, ਵਰਦੀ ਫੜਾ ਦਿੱਤੀ ਉਹਨੇ, ਲਓ ਲੈ ਜਾਓ। ਆਉਣਾ ਕਿ ਨਹੀਂ ਆਉਣਾ ਪਤਾ ਨਹੀਂ। ਉਦੋਂ ਕੋਈ ਕਾਗਜ਼ੀ ਕਾਰਵਾਈ ਹੈ ਹੀ ਨਹੀਂ ਸੀ। ਬਸ ਉਹ ਵਰਦੀ ਲਾ ਕੇ ਉਹਨਾਂ ਨੂੰ ਫੜਾ ਕੇ ਆਪ ਕੱਪੜੇ ਪਹਿਨ। ਬਸ ਫਿਰ ਨਾਅਰੇ ਲਾਉਣ ਲੱਗੇ ਕਹਿੰਦੇ ਨਹੀਂ ਇੱਥੇ ਨਹੀਂ, ਬਾਰਡਰ ਨੂੰ ਪਾਰ ਹੋ ਕੇ ਜਾਣਾ। ਬਸ ਫਿਰ ਜਦੋਂ ਅਸੀਂ ਉਹ ਇਹਨਾਂ ਦੇ ਵਿੱਚ ਉਹ ਮੰਨ ਗਿਆ, ਉਹ ਪਿੱਛੇ ਹਟ ਗਿਆ ਅਤੇ ਜਾਓ ਜੀ ਗੱਡੀਆਂ ਲੈ ਜਾਓ। ਗੱਡੀਆਂ ਨਿਕਲ ਗਏ ਇੱਧਰ, ਉਹ ਟੱਪੇ ਆ। ਉਹ ਹੁਣ ਤਾਂ ਸਾਰਾ ਕੁਛ ਬਣ ਗਿਆ, ਕੁਛ ਵੀ ਨਹੀਂ ਸੀ, ਲਕੀਰ ਰਹਿ ਗਈ ਸੀ। ਟੱਪੇ 'ਤੇ ਕਹਿੰਦਾ ਹੁਣ ਜੋ ਮਰਜ਼ੀ ਕਰੋ। ਸਾਰੇ ਸਜਦੇ ਪੈ ਗਏ, ਔਰਤਾਂ ਬੰਦੇ ਸਾਰੇ, ਕਿ ਸ਼ੁਕਰ ਹੈ ਅਸੀਂ ਪਾਕਿਸਤਾਨ 'ਚ ਪਹੁੰਚੇ ਹਾਂ, ਜਾਨਾਂ ਹੀਲ ਕੇ ਕਿਸ ਤਰ੍ਹਾਂ ਤਕਲੀਫਾਂ ਕੱਟੀਆਂ ਅਤੇ ਸਾਰੇ ਸਜਦਿਆਂ 'ਚ ਹੋ ਗਏ ਗੱਡੀਆਂ ਤੋਂ ਉਤਰ ਕੇ। ਫਿਰ ਚੱਲਦੇ ਚਲਾਉਂਦੇ ਇੱਥੇ ਆ ਗਏ ਬਾਲਸਨ ਸਕੂਲ। ਬਾਲਸਨ ਸਕੂਲ ਅੱਗੋਂ ਝੰਡੀਆਂ ਦਿਖਾਉਣ ਲੱਗ ਪਏ ਕਿ ਕੈਂਪ 'ਚ ਨਹੀਂ ਜਾਣਾ। ਕਿਉਂ ਜੀ? ਕਹਿੰਦੇ ਬਿਮਾਰੀ ਫੈਲੀ ਹੋਈ ਹੈ ਹਾਈ ਜੀ ਦੀ, ਕਿ ਤੁਹਾਡੇ ਕੈਂਪ ਉੱਧਰ ਲਾਏ ਗਏ ਨਵੇਂ ਬੰਦਿਆਂ ਦੇ, ਉਸ ਕੈਂਪ 'ਚ ਜਾਓ। ਉੱਥੇ ਗਏ ਅਤੇ ਤੰਬੂ ਮਿਲ ਗਿਆ, ਤੰਬੂ 'ਚ ਬੈਠ ਗਏ। ਇੱਕ ਗਿਲਾਸ ਪਾਣੀ ਲੈ ਕੇ ਰੋਟੀ ਨਾਲ ਉੱਤੇ ਦਾਲ ਲਾਈ ਚਨੇ ਐ ਲਾਈ ਜੀ। ਹੋਰ ਤਾਂ ਰਹੀਏ ਬਸ ਇੰਨਾ ਕੁਛ ਹੀ ਹੋ ਗਿਆ। ਫਿਰ ਸੁਬਾਹ ਨੂੰ ਫਿਰ ਇਹਨਾਂ ਨੇ ਸਾਨੂੰ ਭੇਜਿਆ ਬੈਲ ਗੱਡੀ, ਫੁੱਫੀ ਹੋਰਾਂ ਨੇ, ਸਰਈਆ ਨੇ ਅਤੇ ਇਹਨਾਂ ਨੇ। ਇਹ ਪਹਿਲਾਂ ਆ ਗਏ ਸੀ ਨਾ, ਇਹਨਾਂ ਹਿੰਦੂਆਂ ਦੀ ਕੋਠੀ ਸਾਂਭੀ, ਹਿੰਦੂਆਂ ਦਾ ਸਮਾਨ ਸੀ ਵਿੱਚ, ਉਸੇ ਤਰ੍ਹਾਂ ਹੀ ਛੱਡ ਕੇ ਚਲੇ ਗਏ। ਅਤੇ ਉਹ ਫਿਰ ਬੈਲ ਗੱਡੀ 'ਤੇ ਸਾਨੂੰ ਭੇਜਿਆ ਵੀ ਗੱਡੀ ਦਾ ਕਰਮ ਲੈ ਗਿਆ। ਫਿਰ ਵਾਪਸ ਚਲਾ ਗਿਆ, ਸਾਨੂੰ ਮਿਲਿਆ ਹੀ ਕੋਈ ਨਹੀਂ। ਉਹ ਕਹਿੰਦੇ ਜੀ ਆਰਡਰ ਆ ਗਿਆ ਅਤੇ ਉਹ ਚਲਾ ਗਿਆ ਵਾਪਸ। ਅਤੇ ਬਾਕੀ ਸਾਡੇ ਕੋਲ ਵੀ ਇੰਨਾ ਕੁਛ ਨਹੀਂ ਹੈ, ਉਹ ਗੱਡੀ ਉਹਦੇ ਕੋਲ ਹੀ ਹੈ। ਉਹ ਅਸੀਂ ਫਿਰ ਉੱਥੇ ਆ ਗਏ। ਉੱਥੇ ਆ ਕੇ ਆਪਣਾ ਸ਼ੁਰੂ ਕਰਤਾ ਕੰਮ। ਅੱਛਾ, ਇਹ ਰਾਤ ਨੂੰ ਅਸੀਂ ਤੀਜੇ ਚੌਥੇ ਦਿਨ ਰੋਟੀ ਖਾਣ ਬੈਠ ਗਏ। ਦਾਦੀ ਵਰਤਾਉਣ ਲੱਗ ਪਈ, ਸਰਈਆ ਹੋਰਾਂ ਦੀ ਵਾਲਦਾ ਸਾਡੀ ਦਾਦੀ ਫੁੱਫੀ। ਅਤੇ ਉਹਨੇ ਕੀ ਕੀਤਾ ਕਿ ਉਹ ਇਹਦੀ ਪੋਤਰੀ ਆਈ ਅਤੇ ਉਹ ਨਲਕੀ ਜਿਹੜੀ ਸੀ ਨਾ ਉਹਦੇ ਵਿੱਚ ਚੁੱਕ ਲਈ ਸਾਡੀ ਪਲੇਟ। ਖੁਸ਼ੀ ਨਾਲ ਬੈਠਾ ਸੀ, ਅਸੀਂ ਦੋਵੇਂ ਇਕੱਠੇ ਖਾਏ। ਉੱਥੇ ਰੋਟੀ ਛੱਡ ਕੇ ਨਿਕਲ ਗਿਆ। ਕਿਹਾ ਵੀ ਉੱਥੇ ਨਲਕੇ 'ਤੇ ਹੱਥ ਧੋਣ ਗਿਆ ਹੁਣ, ਕੁਛ ਵੀ ਨਹੀਂ। ਯਾਨੀ ਕਿ ਪਾਕਿਸਤਾਨ ਆ ਕੇ ਵੀ ਆ ਤੁਹਾਨੂੰ ਕੇ ਵੀ ਮੁਸ਼ਕਲਾਤ ਰਹੀਆਂ। ਹਾਂ। ਅੱਛਾ ਬਜ਼ੁਰਗੋ, ਇੱਕ ਹੋਰ ਗੱਲ ਦੱਸੋ, ਜਦੋਂ ਤੁਸੀਂ ਪਾਕਿਸਤਾਨ ਆਏ ਤੇ ਰਸਤੇ ਦੇ ਵਿੱਚ ਵੀ ਤੁਸੀਂ ਵੇਖਿਆ ਕੁੜੀਆਂ ਨੂੰ, ਕਿਸੇ ਕਹਿੰਦੇ ਨੇ ਕਿ ਖੂਹਾਂ 'ਚ ਛਾਲਾਂ ਮਾਰੀਆਂ, ਕਿਸੇ ਨੇ ਹਾਂ। ਹਿੰਦੂਆਂ ਨੇ ਕਤਲੋ ਗਾਰਤ ਉਹ ਕੀਤਾ, ਤਾਂ ਅਸੀਂ ਟ੍ਰੇਨਾਂ ਲੁੱਟੀਆਂ। ਗੱਡੀਆਂ 'ਚ ਦੇਖਦੇ ਸੀ ਨਾ ਆਉਂਦੇ ਹੋਏ। ਉਹ ਜਿਹੜੀਆਂ ਦੂਸਰੇ ਪਿੰਡਾਂ ਦੀਆਂ ਕੁੜੀਆਂ ਸੀ ਉਹਨਾਂ ਦੇ ਮਗਰ ਪਏ ਹੋਏ ਸੀ। ਉਹ ਫਿਰ ਖੂਹਾਂ 'ਚ ਛਾਲਾਂ ਮਾਰੀਆਂ ਉਹਨਾਂ ਨੇ। ਤਕਲੀਫਾਂ ਤਾਂ ਉਹਨਾਂ ਨੂੰ ਹੋਈਆਂ, ਸਾਨੂੰ ਤਾਂ ਤਕਲੀਫ ਨਹੀਂ ਕੋਈ ਹੋਈ। ਸਾਨੂੰ ਸਹੀ ਰੱਖਿਆ ਸਾਨੂੰ ਅੱਲਾ ਨੇ। ਉਹ ਤਾਂ ਅੱਲਾ ਦੀ ਮਦਦ ਸੀ ਨਾ ਸਾਰੀ, ਉਹਨਾਂ ਨੇ ਸਾਨੂੰ ਕਰਿਆ ਮਦਦ। ਯਾਨੀ ਕਿ ਤੁਹਾਨੂੰ ਜਗ੍ਹਾ ਜਗ੍ਹਾ ਥਾਂ ਥਾਂ ਤੋਂ ਤੁਹਾਨੂੰ ਸਾਨੂੰ ਮਿਲਦੇ ਬਚਾਇਆ ਮੌਤ ਤੋਂ। ਸਾਨੂੰ ਬਚਾਇਆ ਹਰ ਤਰ੍ਹਾਂ ਨਾਲ। ਸਾਨੂੰ ਕੋਈ ਦੱਸਿਆ ਵੀ ਤਕਲੀਫ ਨਹੀਂ ਹੋਈ। ਤੇ ਇਹ ਸੱਚ ਹੈ ਕਿ ਕੁੜੀਆਂ ਨੇ ਖੂਹਾਂ ਵਿੱਚ ਛਾਲਾਂ ਮਾਰੀਆਂ? ਖੂਹਾਂ 'ਚ ਛਾਲਾਂ ਮਾਰੀਆਂ, ਸਾਨੂੰ
ਪਤਾ ਲੱਗਦਾ ਹੀ ਕਿ ਐਸੇ ਉਹ ਹਿੰਦੂ ਉਹਨਾਂ ਦੇ ਮਗਰ ਪਏ ਹੋਏ ਹੈ, ਉਹਨਾਂ ਖੂਹਾਂ 'ਚ ਛਾਲਾਂ ਮਾਰੀਆਂ ਉਹਦੇ ਆਪਣੀਆਂ ਇੱਜ਼ਤਾਂ ਬਚਾਉਣ ਲਈ। ਹਾਂ, ਜਾਨਾਂ ਬਚਾਉਣ ਲਈ, ਇੱਜ਼ਤਾਂ ਬਚਾਉਣ ਲਈ। ਅਤੇ ਇਸ ਤਰ੍ਹਾਂ ਕਰਦੇ ਕਰਦੇ ਵੀ ਸਾਰੇ ਪਿੰਡਾਂ 'ਚ ਇਹੀ ਕੁਛ ਹੋ ਰਿਹਾ। ਅਤੇ ਫਿਰ ਅਸੀਂ ਉੱਥੇ ਪਹੁੰਚ ਗਏ ਆ ਕੇ ਕੈਂਪ 'ਚ, ਉੱਥੇ ਆਏ ਤਾਂ ਉੱਥੇ ਉਹ ਹੋ ਗਿਆ। ਅੱਛਾ, ਤੇ ਟ੍ਰੇਨਾਂ ਵੀ ਲੁੱਟੀਆਂ ਗਈਆਂ ਬਜ਼ੁਰਗੋ, ਟ੍ਰੇਨਾਂ ਦੇ ਵਿੱਚ ਵੀ ਕਹਿੰਦੇ ਨੇ ਕਿ ਬੱਚਿਆਂ ਨੂੰ ਔਰਤਾਂ ਨੂੰ ਮਾਰਿਆ ਹਿੰਦੂਆਂ ਨੇ। ਮਾਰਿਆ ਨਾ ਇਹਨਾਂ ਨੇ, ਹਿੰਦੂਆਂ ਨੇ ਵੀ ਅਤੇ ਸਿੱਖਾਂ ਨੇ ਰਲ ਕੇ ਫਿਰ ਇਹਨੇ ਤਲਵਾਰਾਂ ਦੇ ਦਿੱਤੀਆਂ ਨੇ ਉਹਨਾਂ ਨੂੰ। ਹਿੰਦੂਆਂ ਵੀ ਦਲੇਰ ਹੋ ਗਏ। ਪਹਿਲਾਂ ਕਹਿੰਦੇ ਹੱਟ ਵਿੱਚ ਸ਼ੇਰ ਬਣੀਆਂ, ਬਾਹਰ ਨਿਕਲਿਆ ਗਿੱਦੜ ਬਣ ਜਾਵੇ। ਅੱਛਾ ਬਾਹਰ ਜੀ। ਗਿੱਦੜ ਸੀ ਕਿ ਜਦੋਂ ਹੱਟ 'ਚ ਬੈਠਾ ਤਾਂ ਸ਼ੇਰ ਹੈਗਾ ਹੈ। ਕਿ ਫਿਰ ਇਹ ਵੀ ਸੂਰਮੇ ਬਣ ਗਏ ਕਿਉਂਕਿ ਨਿਹੱਥੇ ਹੋ ਗਏ ਖਾਲੀ ਮੁਸਲਮਾਨ ਹੱਥਾਂ ਤੋਂ। ਉਹਨਾਂ ਨੂੰ ਔਰਤਾਂ ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਹਨਾਂ ਵੀ ਘੱਟ ਕਦੋਂ ਕਰੀ ਹੈ, ਹੁਣ ਕਿਹੜੀ ਘੱਟ ਕਰ ਰਿਹਾ ਮੋਦੀ ਲਾਲ, ਕੋਈ ਮੌਕਾ ਜਾਣ ਦਿੰਦਾ ਹੱਥੋਂ। ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜੀ ਕਸ਼ਮੀਰ ਦੇ ਵਿੱਚ ਸੂਰਤ ਹਾਲ ਹੈ, ਉਹੀ ਸੂਰਤ ਹਾਲ ਤੁਹਾਨੂੰ ਨਜ਼ਰ ਉਹੀ ਆਉਂਦੀ ਹੈ? ਸਾਰੀ ਨਜ਼ਰ ਆਉਂਦੀ ਹੈ। ਮੈਂ ਤਾਂ ਕਹਿੰਦਾ ਵੀ ਕੋਈ ਐਸੀ ਚੀਜ਼ ਮੈਨੂੰ ਅੱਲਾ ਦੇਵੇ, ਮੈਂ ਜਾ ਕੇ ਮੋਦੀ ਲਾਲ ਦੇ ਉੱਤੇ ਡਿੱਗਾਂ। ਕੋਈ ਬੰਬ ਬਣਾਉਣ ਮੇਰਾ ਐਸਾ ਕਿ ਮੈਂ ਉਹਦੇ ਉੱਤੇ ਜਾ ਕੇ ਡਿੱਗਾਂ। ਇੰਨੀਆਂ ਤਕਲੀਫਾਂ ਦੇ ਰਿਹਾ ਮੁਸਲਮਾਨਾਂ ਨੂੰ, ਬਰਦਾਸ਼ਤ ਨਹੀਂ ਹੁੰਦੀਆਂ। ਉਹਦੇ 'ਚ ਹਿੰਦੂ ਵੀ ਹੈ, ਸਿੱਖ ਵੀ ਹੈ। ਸਿੱਖ ਘੱਟ ਹਨ, ਹਿੰਦੂ ਜ਼ਿਆਦਾ ਹੈ। ਕਸ਼ਮੀਰ 'ਚ ਹਿੰਦੂ ਜ਼ਿਆਦਾ ਕਰ ਰਹੇ ਹੈ। ਹਿੰਦੂ ਜਿਹੜੇ ਆ ਸਿੱਖ ਕੇ ਨਾ ਉਹ ਗੱਤ ਕੇ ਗੁੱਤ ਕੇ ਅਤੇ ਉਹ ਸਾਰਾ ਕੰਮ ਹਿੰਦੂ ਕਰ ਰਹੇ ਹੈ। ਵਾਰਦਾਤਾਂ ਜਿਹੜੀਆਂ ਹੁਣ ਸਾਰੀਆਂ ਕਰ ਰਹੇ ਨੇ, ਇਹ ਹਿੰਦੂ ਕਰ ਰਹੇ ਨੇ। ਤੁਸੀਂ ਆਪਣਾ ਦੱਸੋ ਖਿਆਲ ਕਿ ਤੁਹਾਡਾ ਕੀ ਖਿਆਲ ਹੈ ਕਿ ਕਸ਼ਮੀਰ ਆਜ਼ਾਦ ਹੋ ਜਾਏ ਤੇ ਪਾਕਿਸਤਾਨ ਨਾਲ ਹੋਵੇ ਜਾਂ ਆਪਣਾ ਇਲਾਦਾ ਹੀ ਕੋਈ ਬਣਾ ਲਵੇ ਰਿਆਸਤ? ਅਸੀਂ ਤਾਂ ਇਹੀ ਕਹਿੰਦੇ ਕਿ ਆਜ਼ਾਦ ਹੋਵੇ, ਦੁਆ ਮੰਗਦੇ ਹਾਂ। ਮੈਂ ਤਾਂ ਹਰ ਵਕਤ ਇਹੀ ਦੁਆ ਮੰਗਦਾ ਕਿ ਅੱਲਾ ਉਹਨਾਂ ਵੀ ਸਾਡੇ ਨੂੰ ਆਜ਼ਾਦ ਕਰਾ। ਆਮੀਨ ਹੁਣ ਸੁਮਾ ਕਰਾਵੇ ਕੌਣ? ਇਹ ਤਾਂ ਆਪਣੇ ਪਖੰਡਾਂ 'ਚ ਲੱਗੇ ਹੋਏ ਹੈ। ਉਹਦੇ ਦੁਨੀਆ ਡੁੱਬ ਰਹੀ ਹੈ ਕਿ ਉਹ ਕੇ ਘਟ ਰਿਹਾ ਹੈ। ਪੀਪਲ ਪਾਰਟੀ ਵਾਲੇ ਕੇ ਘਟ ਰਹੇ ਹੈ, ਦੁਨੀਆ ਡੁੱਬ ਰਹੀ ਕਰਾਚੀ 'ਚ। ਅੱਛਾ ਬਜ਼ੁਰਗੋ, ਤੁਸੀਂ ਸਾਡੇ ਪ੍ਰੋਗਰਾਮ ਦੇ ਤਵੱਸੁਤ ਨਾਲ ਤੁਸੀਂ ਲੋਕਾਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ ਨਵੀਂ ਨਸਲ ਨੂੰ ਕਿ ਅਸੀਂ ਮੈਂ ਤਾਂ- ਪਾਕਿਸਤਾਨ ਬਣਾਇਆ, ਇਹਦੀ ਹਿਫਾਜ਼ਤ ਲਈ ਕੀ ਕਰਨ? ਹੈਂ, ਇਹਦੀ ਹਿਫਾਜ਼ਤ ਲਈ ਕੀ ਕਰਨ ਸਾਡੀ ਆਉਣ ਵਾਲੀ ਨਸਲ? ਨਸਲ ਨੂੰ ਕੋਈ ਚੰਗੇ ਕੰਮ ਸਿਖਾਓ। ਮਾਰ ਕਟਾਈਆਂ ਅਤੇ ਆਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ। ਪਾਕਿਸਤਾਨ ਬਣਿਆ ਪਾਕ ਹੋਏਗਾ। ਅਸੀਂ ਤਾਂ ਇਹੀ ਕਹਿ ਕੇ ਆਏ ਸੀ ਨਾ ਕਿ ਸਮਾਨ ਗਿਆ, ਲੁੱਟਿਆ ਗਿਆ ਸਭ ਕੁਝ। ਜੀ ਦਾ ਨੁਕਸਾਨ ਸਾਡੇ ਇੱਕ ਤੋਂ ਸਿਵਾ ਹੋਰ ਕੋਈ। ਬਾਕੀ ਜਿਹੜੇ ਖਾਨਦਾਨੀ ਰਿਸ਼ਤੇਦਾਰ ਸੀ ਉਹ ਕਾਫੀ ਲੋਕ ਨੁਕਸਾਨ ਹੋ ਗਏ। ਚੰਦ ਬੰਦੇ ਬਚੇ ਨੇ ਸਾਡੇ ਵੱਲ ਖਾਨਦਾਨ ਦੇ, ਬਾਕੀ ਸਾਰੇ ਉਹ ਕੋਈ ਮਚੇਲੇ ਵਿਚਾਰਖਾਂ ਬੈਠਾ, ਕੋਈ ਕਿਤੇ ਬੈਠਾ ਦੂਰ। ਉਹਨਾਂ ਦੀ ਮੁਲਾਕਾਤ ਹੀ ਨਹੀਂ ਹੋਈ ਮੁੜ ਕੇ। ਚਿਸ਼ਤੀਆਂ ਵਾਲਿਆਂ ਨਾਲ ਹੋਈ ਹੈ ਕਿ ਜਾਂ ਹੁਣ ਜੀ ਵਿਚਾਰਖਾਂ ਵਾਲਿਆਂ ਨਾਲ ਹੋਈ, ਪਹਿਲਾਂ ਕਿਸੇ ਨਾਲ ਵੀ ਨਹੀਂ ਸੀ। ਬਹੁਤ ਸ਼ੁਕਰੀਆ ਬਜ਼ੁਰਗੋ ਤੁਹਾਡਾ, ਤੁਸੀਂ ਆਪਣਾ ਇੰਨਾ ਕੀਮਤੀ ਵਕਤ ਸਾਨੂੰ ਦਿੱਤਾ ਤੇ ਇੰਨੀਆਂ ਅੱਛੀਆਂ ਗੱਲਾਂ ਦੱਸੀਆਂ। ਇਹ ਜਿਹੜੀਆਂ ਮੋਟੀਆਂ ਮੋਟੀਆਂ ਚੀਜ਼ਾਂ ਨੇ ਦੱਸੀਆਂ, ਬਰੀਕੀਆਂ ਬਹੁਤ ਨਾਜ਼ਰੀਨ, ਜ਼ਿਆਦਾ। ਤੁਸੀਂ ਵੇਖਿਆ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਜ਼ੁਬਾਨੀ ਅਸੀਂ ਕਹਾਣੀ ਸੁਣੀ ਕਿ ਪਾਕਿਸਤਾਨ ਅਸੀਂ ਕਿੰਨੀ ਮਿਹਨਤ ਤੇ ਕਿੰਨੀਆਂ ਕੁਰਬਾਨੀਆਂ ਦੇ ਕੇ ਹਾਸਿਲ ਕੀਤਾ। ਹੁਣ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਸਬਕ ਦਈਏ ਕਿ ਅਸੀਂ ਇਸ ਮੁਲਕ ਨੂੰ ਅਗਰ ਕੁਰਬਾਨੀਆਂ ਦੇ ਕੇ ਹਾਸਿਲ ਕੀਤਾ ਹੈ ਤੇ ਇਹਦੀ ਹਿਫਾਜ਼ਤ ਕਰਨ ਤੇ ਇਹਦੀ ਤਾਮੀਰ ਤਰੱਕੀ ਤੇ ਖੁਸ਼ਹਾਲੀ ਲਈ ਕੋਈ ਅੱਛੇ ਕੰਮ ਕਰਨ। ਬਹੁਤ ਸ਼ੁਕਰੀਆ।